ਦੇਖੋ ਮੇਰੇ ਬਹੁਤ ਦੋਸਤ ਆ ਜਿਹੜੇ ਕਿ ਮੁਸਲਮਾਨ। ਮੇਰੀ ਮਾਂ ਦੀ ਸਹੇਲੀ ਉਹ ਰਾਈ ਸੀ, ਉਹਦਾ ਨਾਂ ਫੱਜਾ ਸੀ। ਅੱਛਾ ਮੈਂ ਜੀ। ਉਹਦਾ ਦੁੱਧ ਹੁਣ ਮੇਰੀ ਮਤਲਬ ਮਾਂ ਤਾਂ ਮੈਨੂੰ ਜਨਮ ਦੇ ਕੇ ਬੇਹੋਸ਼ ਹੋ ਗਈ ਸੀ। ਤਾਂ ਇਵਨ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਉਹ ਕਾੜੇ ਹੁੰਦੇ ਸੀ, ਉਹਨਾਂ ਨੇ ਆਪਣੀਆਂ ਕੁੜੀਆਂ ਇੱਕ ਦਿਨ ਰਾਤ ਨੂੰ ਬਾਹਰ ਸਾਰੀਆਂ ਵੱਢ ਦਿੱਤੀਆਂ ਸੀ। ਵੱਢ ਦਿੱਤੀਆਂ ਸੀ ਨਦੀਮ ਪਰਮਾਰ ਜੀ ਦੇ ਨਾਲ। ਮੇਰਾ ਜਨਮ ਚੱਕ ਨੰਬਰ 138 ਗਾਫ ਬੇ ਗੁਗੇਰਾ ਬ੍ਰਾਂਚ ਰਸਿਆਣਾ ਤਹਿਸੀਲ ਸਮੂਰੀ, ਜਿੱਥੇ ਪ੍ਰਿਥਵੀ ਰਾਜ ਕਪੂਰ ਦਾ ਵੀ ਜਨਮ ਹੋਇਆ ਤਾਂ ਰਾਜ ਕਪੂਰ ਦਾ ਵੀ ਜਨਮ ਹੋਇਆ। ਤੁਹਾਡੇ ਪਿੰਡ ਦੇ ਸੀਗੇ ਜੀ ਉਹ? ਨਹੀਂ, ਉਹ ਨਾਲ ਹੀ ਪਿੰਡ ਆ, ਸਮੁੰਦਰੀ ਦੇ ਨਾਲ ਬਿਲਕੁਲ ਪਿੰਡ ਆ। ਅੱਛਾ ਜੀ। ਇੱਕ ਮੀਲ ਦੇ ਉੱਤੇ ਦੋ ਰਸਿਆਣੇ ਨੇ, ਇੱਕ ਰਸਿਆਣਾ ਰੀਸਾਂ ਦਾ। ਹੋਰ ਆਲੇ ਦੁਆਲੇ ਚੱਕ 36 ਆ, 39 ਆ, 40 ਆ, 42 ਆ, ਪਰੇ ਚਲ ਜਾਈਏ ਨਾਰਾ ਟਾਡਾ ਆ। ਮੇਰੇ ਨਾਨੇ ਉਹਨਾਂ ਦੇ 5 ਮਰਬੇ ਸੀ, ਸਾਡੇ ਕੋਲ 5 ਹਾਤੇ ਸੀਗੇ ਉਹ, ਜਿਨ੍ਹਾਂ ਵਿੱਚ ਜਿਹੜੇ ਮਜ਼ਾਰੇ ਸੀਗੇ, ਰਾਖ ਸੀਗੇ, ਕਾਮੇ ਸੀਗੇ, ਉਹ ਸਾਰੇ ਉੱਥੇ ਰਹਿੰਦੇ ਹੁੰਦੇ ਸੀ। ਤੇ ਉਸੇ ਉਹਨਾਂ ਹਾਤਿਆਂ ਵਿੱਚ ਜਿਹੜੇ ਕਾਮੇ ਵਗੈਰਾ ਹੋਰ ਸਾਰੇ ਜਿਹੜੇ ਕਾਰਨ ਉਹ ਉਸ ਮਾਲਕ ਦੇ ਉਸ ਹਾਤੇ 'ਚ ਰਹਿੰਦੇ ਹੁੰਦੇ। ਮੇਰੇ ਪਿਤਾ ਜੀ ਨਾਲ ਲਖਮੀਰ ਸਿੰਘ ਆ, ਪਰ ਮੈਂ ਆਪਣੇ ਨਾਨਕੇ ਜੰਮਿਆ ਪਲਿਆ। ਮੇਰਾ ਆਪਣੇ ਵੈਸੇ ਦਾਦਾ ਜੀ ਕੋਲ ਵੀ ਰਿਹਾ ਹੋਤੀ ਮਰਦਾਨ, ਉਹ ਐਕਸੀਅਨ ਸੀਗੇ ਹਾਂਜੀ ਪਾਕਿਸਤਾਨ ਦਾ, ਆਪਣੇ ਸਰਹੱਦ ਸੂਬੇ ਦੇ। ਉੱਥੇ ਉਹ ਐਕਸੀਅਨ ਸੀਗੇ। ਉਹ ਜਿਹੜਾ ਕਨਾਲ ਸਿਸਟਮ ਹੈ ਜੇਲਮ ਤੋਂ ਲੈ ਕੇ ਅਟਕ ਤਾਈਂ ਉਹਨਾਂ ਦਾ ਕੀਤਾ ਹੈ ਕੰਮ। ਮੇਰੇ ਦਾਦਾ ਜੀ ਇੰਜੀਨੀਅਰਿੰਗ ਕੀਤੀ ਸੀ। ਉਹ ਪਹਿਲੇ ਸਿੱਖ ਪੰਜਾਬੀ ਸਨ ਜਿਨ੍ਹਾਂ ਨੇ ਰੁੜਕੀ ਤੋਂ ਇੰਜੀਨੀਅਰਿੰਗ ਕੀਤੀ ਸੀ। ਉਹਨਾਂ ਦੇ ਵੱਡੇ ਭਾਈ ਸਾਹਿਬ ਨਗੀਨਾ ਸਿੰਘ, ਉਹ ਆਪਣੇ ਮਹਾਰਾਜਾ ਕਪੂਰਥਲੇ ਦੇ ਜਿਹੜਾ ਹੈਗਾ ਸੀ ਤੋਸ਼ਾਖਾਨਾ ਉਹਨੂੰ ਕਹਿੰਦੇ ਆ, ਜਿਹੜਾ ਸਮਾਨ ਵਗੈਰਾ ਹੋਰ ਰੱਖਿਆ ਹੁੰਦਾ, ਉਹ ਖਾਣਾ ਵਗੈਰਾ, ਉੱਥੇ ਉਹਦੇ ਇੰਚਾਰਜ ਹੁੰਦੇ ਸੀ ਉਹ। ਅੱਜ ਕੱਲ੍ਹ ਅਸੀਂ ਫਗਵਾੜੇ ਆ ਗਏ ਹਾਂ। ਫਗਵਾੜੇ ਸਾਡੇ ਕਾਫੀ ਸੀ, ਜਿੱਦਾਂ ਮੇਰੇ ਹੁਣ ਚਾਚਾ ਜੀ ਉਹਨਾਂ ਦੇ ਲੜਕਿਆਂ ਦੇ ਸਿਨੇਮੇ ਵਗੈਰਾ ਉਹ ਸਾਂਭਦੇ ਆ। ਅੱਛਾ ਜੀ। ਤੇ ਮੇਰੇ ਪਿਤਾ ਜੀ ਨੇ ਆਪਣੇ ਪੱਠਿਆਂ ਦਾ ਕੰਮ ਕਰਦੇ ਸੀ। ਮੇਰੇ ਨਾਨਾ ਜੀ ਹੋਣੀ ਤੇ ਕਾਫੀ ਉਧਰ ਉਹਨਾਂ ਨੂੰ ਰਾਈਸ਼ ਕਹਿੰਦੇ ਹੁੰਦੇ ਸੀ, ਜਗੀਰ ਦਾ। ਹਾਂਜੀ। ਤੇ ਇਹ ਜੇ ਉਹਨਾਂ ਦੀ ਵੰਸ਼ਾਵਲੀ ਫਰੋਲੀ ਜਾਵੇ ਤਾਂ ਇਹ ਆਪਣੀ ਜਿਹੜੀ ਸੀ ਨਾ ਭੰਗੀ ਮਿਸਲ, ਉਹਨਾਂ ਵਿੱਚ ਸਰੋਏ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ। ਸਰੋਈਆ ਤਲਵਾਰ ਉਹਦੀ 5 ਫੁੱਟ ਲੰਬੀ, ਜਿਹੜੀ ਏਦਾਂ ਥੋੜੀ ਬੈਂਡ ਹੁੰਦੀ ਸੀ। ਹਾਂਜੀ। ਉਹ ਉਹਨਾਂ ਬਜ਼ੁਰਗ ਉਹ ਚਲਾਉਂਦੇ ਹੁੰਦੇ ਸੀ। ਮੇਰਾ ਜਨਮ 9 ਜੂਨ 1936 ਦਾ ਹੈ। ਫਾਰਸੀ ਦਾ ਸ਼ਬਦ ਫਿਰ ਅੱਗੇ ਕਿਹਾ ਜਾਂਦਾ ਬਾਰਮਨੇ ਜੰਗਲ। ਠੀਕ ਹੈ। 12 ਕਹਿੰਦੇ ਹੁੰਦੇ ਸੀ, 3 12 ਸੀ, ਸੰਦਲ ਬਾਰ, ਨੀਲੀ ਬਾਰ ਤੇ ਗਾਂਜੀ ਬਾਰ। ਇਹ ਸੰਦਲ ਬਾਰ ਸੀ। ਸੰਦਲ ਜਿਹੜਾ ਇਹਨੂੰ ਡਾਕੂ ਦੇ ਤੌਰ ਤੇ ਜਾਣਿਆ ਜਾਂਦਾ ਸੀ, ਪਰ ਡਾਕੂ ਨਹੀਂ ਸੀ ਹੈ ਉਹ, ਜਿਹੜਾ ਕਿ ਲੋਕਾਂ ਅਮੀਰਾਂ ਕੋਲ ਖੋਹ ਕੇ ਗਰੀਬਾਂ ਨੂੰ ਦਿੰਦਾ ਹੁੰਦਾ ਸੀ। ਇਹ ਸੰਦਲ ਜਿਹੜਾ ਦੁੱਲਾ ਭੱਟੀ ਤਾਂ ਉੱਪਰਲੀ ਗਾਂਜੀ ਵਾਰ ਦਾ ਹੈ। ਇਸ ਤਰ੍ਹਾਂ ਮੇਰੇ ਨਾਲ ਇੱਕ ਹੋਰ ਮੁੰਡਾ ਪੜ੍ਹਦਾ ਹੁੰਦਾ ਸੀ, ਪਠਾਣਾ ਦਾ ਸੀ ਉਹ ਤਾਂ ਮੈਨੂੰ ਉਹਦੇ ਡੈਡੀ ਦਾ ਨਾਮ ਭੁੱਲ ਗਿਆ। ਉਹ 42 ਚੱਕ ਤੋਂ ਸੀ। ਉਹ ਸ਼ਹੀਦਾਂ ਸਾਦੇ ਹੁੰਦੇ। ਇਹ 40 ਚੱਕ ਦਾ ਸੀ। ਨਾਲ ਪਿੰਡ ਸੀ 36 ਚੱਕ। ਉਹ ਨਾਲ 36 ਚੱਕ, 2 36 ਸੀ। ਇੱਕ 36 ਬਲਬੀਰ ਹੁੰਦੀ, 36 ਕਹਾਉਂਦੀ ਹੁੰਦੀ ਸੀ। ਅੱਛਾ ਜੀ। ਤੇ ਇੱਕ 36 ਹੁੰਦੀ ਸੀ ਜਿਹੜੀ ਕਿ ਉਹਨਾਂ ਨੂੰ ਜਾਂਗਲੀਆਂ ਦੀ ਕਹਿੰਦੇ ਹੁੰਦੇ ਸੀ। ਉਹ ਸੀਗੇ ਉਹਨਾਂ ਦੇ ਵਿੱਚ। ਉਹ ਮੋਸਟਲੀ ਉਹ ਖੇਤੀ ਕਰਦੇ ਹੁੰਦੇ, ਪਰ ਉਹਨਾਂ ਦਾ ਬਹੁਤਾ ਕੰਮ ਨਹੀਂ ਹੁੰਦਾ ਸੀ ਚੋਰੀ ਚਾਰੀ ਨਹੀਂ। ਉਹ ਉਹਨਾਂ ਦਾ ਐਸੀ ਨਾ ਪਿਆ, ਉਹਨਾਂ ਦੀ ਖਾਨਦਾਨੀ ਤੁਰੀ ਆਉਂਦੀ ਆ ਕਿ ਇੱਕ ਦੂਜੇ ਦਾ ਮਾਲ ਖੋਣਾ। ਸਕੂਲ ਸਾਡਾ ਪਿੰਡ ਦਾ ਸਕੂਲ ਜਿਹੜਾ ਸੀ ਉਹ ਪ੍ਰਾਇਮਰੀ ਸਕੂਲ ਸੀ, 4ਥੀ ਜਮਾਤ ਤੱਕ 138 ਦੇ ਵਿੱਚ। ਤੇ ਚੌਂ ਪਿੰਡਾਂ ਦੇ ਦੁਆਲੇ ਦੁਆਲੇ ਪਿੱਛੇ ਜੋ ਨਾਰਾ ਟੱਡਾ ਹੁੰਦਾ ਸੀ, ਜਿਹੜਾ 1.5-2 ਮੀਲ ਤੇ ਹੁੰਦਾ ਸੀ, ਉੱਥੇ ਸਕੂਲ ਹੁੰਦਾ ਸੀ 8ਵੀਂ ਤਾਈਂ। ਉਹ ਤੋਂ ਬਾਅਦ ਜਿਹੜੇ ਪਾਸ ਹੋ ਜਾਂਦਾ ਤੁਹਾਨੂੰ ਫਿਰ DAV ਡਿਸਟ੍ਰਿਕਟ ਬੋਰਡ ਸਕੂਲ ਸਮੁੰਦਰੀ ਹੁੰਦਾ ਸੀ। ਜਿਸ ਡੈਸਕ ਤੇ ਮੈਂ ਬਹਿੰਦਾ ਹੁੰਦਾ ਸੀ, ਇੱਦਾਂ ਮੈਂ ਕਿਹਾ ਉਹਦੇ ਉੱਤੇ ਮੇਰਾ ਨਾਂ ਲਿਖਿਆ ਹੋਣਾ, ਖਰੀਦਿਆ। ਇੱਕ ਹੋਰ ਰਜਪੂਤ ਸੀਗੇ ਆਪਣੇ ਇੱਧਰਲੇ ਪਠਾਨਕੋਟ ਵਾਲ ਦੇ। ਅੱਛਾ ਜੀ। ਉਹ ਵਿਧੀ ਚੰਦ ਉਹਨਾਂ ਦਾ ਨਾਂ ਹੁੰਦਾ ਸੀ। ਤੇ ਉਹ ਪਿੰਡ ਦੇ ਮੋਹਰੀ ਸੀਗੇ, ਜਿੱਦਾਂ ਪਤਾ ਪਿੰਡ 138 ਚੱਕ ਸਪੈਰ ਪੁਰਸ਼ਾਂ ਵਿੱਚ ਗਿਣਿਆ ਜਾਂਦਾ। ਅੱਛਾ ਅੱਛਾ। ਮੇਰੇ ਨਾਨਾ ਜੀ ਵੀ ਸਪੈਰ ਪੁਰਸ਼ਾਂ ਵਿੱਚ ਨੇ ਵੀ ਉੱਥੇ ਆਪਣੇ ਧਰਮੀਆਂ ਦੇ ਟੱਬਰ ਸੀਗੇ, ਜਿਹੜਾ ਉਹ ਸਾਡਾ ਮੇਰੇ ਨਾਨਕਿਆਂ ਤੋਂ ਗਏ ਹੋਏ ਸੀ, ਦਿਹਾਣਾ ਪੁੰਗਰਨੀ ਔਰ ਧਰਮੀ ਮੇਰੇ ਨਾਨਕਿਆਂ ਦੇ ਪਿੰਡ ਦੇ ਸੀਗੇ। ਇੱਕ ਦਾ ਨਾਂ ਤਾਂ ਬੂਝਾ ਹੁੰਦਾ ਸੀ, ਇੱਕ ਨਾਂ ਰੱਖਾ ਹੁੰਦਾ ਸੀ, ਇੱਕ ਛੱਜੂ ਹੁੰਦਾ ਸੀਗਾ ਵਾਲਮੀਕੀਆਂ ਦੇ। ਅੱਛਾ ਜੀ। ਇਹ ਵੀ ਦਿਹਾਣੇ ਦੇ ਸੀਗੇ। ਇਹਨਾਂ ਦੇ ਵਿੱਚ ਇੱਕ ਤਾਂ ਖੁਸ਼ੀਆ ਹੁੰਦਾ ਸੀ, ਮੁਨਸ਼ੀ ਹੁੰਦਾ ਸੀਗਾ। ਉਹ 2-3 ਭਰਾ ਸੀਗੇ। ਉਹਦੀ ਭੈਣ ਵੀ ਉੱਥੇ ਰਹਿੰਦੀ ਹੁੰਦੀ ਸੀ ਉਹਨਾਂ ਦੇ ਕੋਲ ਹੀ। ਉਹਦੇ ਹਸਬੈਂਡ ਦਾ ਨਾਂ ਵੀ ਖੁਸ਼ੀਆ ਸੀ। ਕੀ ਉਹਨੂੰ ਕਹਿੰਦੇ ਮਹਿਰੇ ਸੀਗੇ ਪਿੰਡ ਦੇ ਵਿੱਚ, ਜਿਹੜੇ ਕਿ ਸਾਰੇ ਪਿੰਡ ਦਾ ਪਾਣੀ ਵਰਤਾਉਂਦੇ ਹੁੰਦੇ ਸੀ। ਜਾਤ ਪਾਤ ਉਹਨਾਂ ਦੀ ਇੱਦਾਂ ਤਾਂ ਮਹਿਸੂਸ ਨਹੀਂ ਸੀ ਹੁੰਦੀ ਜਿੱਦਾਂ ਮਤਲਬ ਅੱਜ ਕੱਲ੍ਹ ਜਿਸ ਤਰੀਕੇ ਨਾਲ ਮਹਿਸੂਸ ਹੋ ਰਹੀ ਆ।
ਮੈਨੂੰ ਇੰਨਾ ਪਤਾ ਵੀ ਸਾਡੇ ਉਹਨਾਂ ਨੂੰ ਮਾਝਵੀ ਸਿੰਘ ਕਹਿੰਦੇ ਸਾਡੇ ਮੇਰੇ ਜਿਹੜੇ ਨਾਨਕੇ ਦੇ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ। ਜੇ ਬੈਠੇ ਆ ਤਾਂ ਉਹਨਾਂ ਨੇ ਕਹਿਣਾ ਚਾਹ ਪੀਣੀ, ਤਾਂ ਮੈਂ ਚਾਹ ਪੀ ਆਉਂਦਾ ਹੁੰਦਾ ਸੀ ਉਹਨਾਂ ਦੀ। ਅੱਛਾ ਜੀ। ਮੇਰੇ ਕਦੀ ਮੇਰੇ ਨਾਨੀ ਜਾਂ ਨਾਨੇ ਨੇ ਕਦੀ ਕੁਛ ਨਹੀਂ ਸੀ ਕਿਹਾ। ਅੱਛਾ ਜੀ। ਤੇ ਇੰਨਾ ਜ਼ਰੂਰ ਕਹੀਦਾ ਸੁਣ ਦੇ ਭਾਂਡਿਆਂ ਦਾ ਖਿਆਲ ਰੱਖਿਆ ਕਰ ਤੂੰ, ਤੇ ਚਾਹ ਪੀਣਾ ਹੁੰਦਾ ਉੱਥੇ ਬੈਠ ਕੇ। ਇੱਦਾਂ ਹੀ ਰੱਖਾ ਹੁੰਦਾ ਸੀ। ਉਹ ਸੀਗਾ ਤਾਂ ਮੁਸਲਮਾਨ, ਉਹ ਫਿਰ ਈਸਾਈ ਹੋ ਗਿਆ ਸੀ। ਦੇਖੋ ਮੇਰੇ ਬਹੁਤ ਦੋਸਤ ਆ ਜਿਹੜੇ ਕਿ ਮੁਸਲਮਾਨ। ਮੇਰੀ ਮਾਂ ਦੀ ਸਹੇਲੀ ਉਹ ਰਾਈ ਸੀ, ਉਹਦਾ ਨਾਂ ਫੱਜਾ ਸੀ। ਅੱਛਾ ਮੈਂ ਜੀ। ਉਹਦਾ ਦੁੱਧ ਉਹਨੇ ਮੇਰੀ ਮਤਲਬ ਮਾਂ ਤਾਂ ਮੈਨੂੰ ਜਨਮ ਦੇ ਕੇ ਬੇਹੋਸ਼ ਹੋ ਗਈ ਸੀ, ਤਾਂ ਉਹਨੇ ਤਾਂ ਫੱਜਾ ਦਾ ਹੀ ਨੇ। ਅੱਛਾ ਜੀ। ਫੱਜਾ ਸੀ ਉਹਦਾ ਨਾਂ ਵੀ। ਇਹਨਾਂ ਤਿੰਨਾਂ ਨੇ ਫਿਰ ਇਹ ਬੜਾ ਪਿਆਰ ਸੀ ਆਪਸ ਵਿੱਚ। ਉਹਨਾਂ ਦਾ ਪਿਆਰ ਉਦੋਂ ਦਾ ਉਦਾਂ ਹੀ ਆ। ਹਾਂਜੀ। ਹੁਣ ਮੈਂ ਗਿਆ ਉੱਥੇ, ਮੈਨੂੰ ਉਹਨਾਂ ਨੇ ਸਿਰ ਮੱਥੇ 'ਤੇ ਚੱਕਿਆ। ਮੈਂ ਮੁੰਡਾ ਲਾਲਪੁਰ ਤੋਂ ਲੈ ਕੇ ਸਮੁੰਦਰੀ ਮੈਨੂੰ ਲੈ ਕੇ ਗਿਆ, ਘਰ ਦਿਖਾ ਕੇ ਲਿਆ। ਮੈਂ ਪਿੰਡ ਆਪਣਾ ਸਕੂਲ ਜਿੱਥੇ ਮੈਂ ਪੜ੍ਹਿਆ ਚੌਥੀ ਤਾਈਂ ਉਹ ਵੀ ਦੇਖਿਆ। ਫਿਰ ਮੈਂ ਨਾਰੇ ਸਮੁੰਦਰੀ ਵੀ ਘੁੰਮਿਆ ਮੈਂ। ਪਰ ਉਹ ਜਿਹੜਾ ਪਿਆਰ ਆ ਉਹਨਾਂ ਦਾ, ਤਾਰਕ ਦੀ ਗੱਲ ਕਰਦਾ ਮੈਂ, ਤਾਰਕ ਹੀ ਸੀ। ਹੋਰ ਮੈਂ ਲੈ ਕੇ ਗਿਆ ਉੱਥੇ ਲਾਹੌਰ ਤੋਂ। ਇਹਦਾ ਦੋਸਤ ਸੀਗਾ ਹਾਂ ਜਿਹੜੇ ਉਹ ਮੈਨੂੰ ਗਾਹਾਂ ਲੈ ਕੇ ਗਿਆ ਉੱਥੇ ਰਸਿਆਣੇ ਤੋਂ। ਇੱਦਾਂ ਵੀ ਤਾਂ ਪਿਆਰ ਉਹਨਾਂ ਦਾ ਹਾਲੇ ਵੀ ਇੱਦਾਂ ਹੀ ਆ। ਜਿਸ ਆਦਮੀ ਪਿੰਡ ਵਿੱਚ 10 ਮਰਬੇ ਹੁਣ 25 ਮਰਬੇ ਵਿੱਚੋਂ ਕਿੰਨਾ ਕੁ ਤੁਸੀਂ ਅੰਦਾਜ਼ਾ ਲਾ ਸਕਦੇ। ਇੱਕ ਬਾਗ ਸੀ ਬਹੁਤ ਵੱਡਾ ਜਿਹੜਾ 4 ਏਕੜਾਂ ਦੇ ਵਿੱਚ ਸੀ। ਇੱਕ ਬਾਗ ਸੀ 1 ਏਕੜ ਦੇ ਵਿੱਚ ਸੀ। ਸਾਰੇ ਚੀਜ਼ਾਂ ਸੀਆਂ ਉਹਨਾਂ ਵਿੱਚ, ਸੰਤਰੇ, ਬਹੁਤ ਅੰਬ, ਹੋਰ ਬਹੁਤ ਚੀਜ਼ਾਂ। ਜਿਹੜਾ ਛੋਟਾ ਬਾਗ ਸੀ ਉਹਦੇ ਵਿੱਚ ਬਹੁਤ ਕੁਛ ਇੱਦਾਂ ਸਮਝਦਾ ਵੀ ਮੈਂ ਜਿੱਦਾਂ ਉਹਨਾਂ ਵਿੱਚੋਂ ਹਾਂ। ਮੈਂ ਦੋਹਤਾ ਆ ਉਸ ਨੇ। ਹਾਂ ਮੇਰੇ ਨਾਲ ਜ਼ਿਆਦਾ ਸੀ। ਮੇਰੇ ਨਾਨਾ ਨੇ ਮੇਰੇ ਘੋੜੀ ਇੱਕ ਹੁੰਦੀ ਸੀ ਜਿੱਥੇ ਮੈਂ ਸਕੂਲ ਨੂੰ ਜਾਂਦਾ ਹੁੰਦਾ ਸੀ ਪੜ੍ਹਨ। ਅੱਛਾ ਜੀ। ਸਮੁੰਦਰੀ ਤੋਂ ਰਸਿਆਣੇ ਤੋਂ ਸਮੁੰਦਰੀ ਸਿਰਫ 1.25 ਮੀਲ ਆ। ਮੁੰਡੇ ਤੁਰ ਕੇ ਜਾਂਦੇ ਹੁੰਦੇ ਤੇ ਮੈਂ ਘੋੜੀ 'ਤੇ ਬੈਠਾ ਹੁੰਦਾ। ਮੇਰੇ ਨਾਲ ਪਿੰਡ ਦੇ ਮੁੰਡੇ ਜਿਹੜੇ ਸਕੂਲ ਨੂੰ ਪੜ੍ਹਨ ਜਾਂਦੇ ਹੁੰਦੇ ਸੀ। ਸਕੂਲ ਨੰਬਰ ਬਾਹਰ ਦਾ ਟਾਲੀ ਹੁੰਦੀ ਸੀ। ਅੱਛਾ ਜੀ। ਉੱਥੇ ਉਹਨੂੰ ਬੰਦਾ ਹੀ ਦੱਸ। ਤੇ ਜੈਲਦਾਰ ਕੌਣ ਸੀ ਤੁਹਾਡੇ ਇਲਾਕੇ ਦਾ? ਜੈਲਦਾਰ ਸਾਡੇ ਉਹ 39 ਚੱਕ ਦਾ ਸੀ, ਚੰਨਣ ਸਿੰਘ। ਅੱਛਾ। ਤੇ ਲੰਬੜਦਾਰ ਤੁਹਾਡੇ ਪਿੰਡ ਦਾ ਕੌਣ ਸੀ? ਇੱਕ ਤਾਂ ਬਿਧੀ ਚੰਦ ਸੀਗਾ ਲੰਬੜਦਾਰ, ਹਾਂਜੀ। ਤੇ ਮਾਲ ਸਿੰਘ ਹੁੰਦਾ ਸੀ ਲੰਬੜਦਾਰ, ਰਸਾਲਦਾਰ। ਉਹ ਇੱਕ ਲੰਬੜਦਾਰ ਹੁੰਦਾ, ਉਹਦਾ ਨਾਂ ਨਹੀਂ ਯਾਦ ਆ ਰਿਹਾ ਹੁਣ। ਤਿੰਨਾਂ ਲੰਬੜਦਾਰਾਂ ਦਾ ਮੈਨੂੰ ਪਤਾ। 38 ਦੇ ਵਿੱਚ ਮੁਸਲਮਾਨਾਂ ਦੇ 3-4 ਹੀ ਸੀਗੇ। ਮੈਂ ਤੁਹਾਨੂੰ ਗਿਣ ਦਿੰਦਾ। ਇੱਕ ਤਾਂ ਮੈਂ ਤੁਹਾਨੂੰ ਫੱਜਾਂ ਦੱਸੀ ਆ। ਹਾਂਜੀ। ਰਾਈ ਕਹਿੰਦੇ ਸੀ ਇਹਨਾਂ ਨੂੰ। ਫੱਜਾਂ ਜਿਹੜੀ ਦਾਈ ਸੀ। ਇੱਕ ਮਾਮੂ ਤੇਲੀ ਹੁੰਦਾ ਸੀ, ਇੱਕ ਕਸ਼ਮੀਰੀ ਸੀਗਾ, ਇਹ ਤਾਂ ਮੰਟੋ ਇਹਨਾਂ ਦਾ। ਤੇ ਉਹਦੇ 2 ਮੁੰਡੇ ਸੀਗੇ, 2 ਲਾਹੌਰ ਹੁੰਦੇ ਸੀ। ਇੱਕ ਤਾਂ ਸਾਡੇ ਹੱਥ 'ਚ ਰਹਿੰਦਾ ਹੁੰਦਾ ਸੀ, ਹਾਂਜੀ। ਇੱਕ ਨਾਲ ਦੇ ਹੱਥ 'ਚ ਰਹਿੰਦਾ ਹੁੰਦਾ ਸੀ। ਹਾਂਜੀ। ਇਦਾਂ ਉਹਦੀ ਸਪੈਸ਼ਲਿਟੀ ਇਹ ਹੁੰਦਾ ਸੀ, ਉਹ ਕਰਦਾ ਹੁੰਦਾ ਸੀ। ਰਾਂਦਾ ਸੀ ਉਹਨਾਂ ਨੂੰ। ਹਾਂ। ਹਾਂਜੀ ਹਾਂਜੀ। ਰਾਹ ਕਹਿੰਦੇ ਰਾਂਦਾ। ਹਾਂਜੀ ਰਾਂਦਾ। ਹਾਂਜੀ। ਰਾਣਾ ਰਾਉਂਦਾ ਹੁੰਦਾ ਸੀ। ਅੱਛਾ ਜਿਹੜਾ ਅੱਛਾ। ਦੂਜਾ ਹੁੰਦਾ ਸੀ ਉਹ ਹਥਿਆਰ ਆਪਣੇ ਸੰਦ ਵਗੈਰਾ ਜਿਹੜੇ ਆਪਣੇ ਬਰਤਨ ਦੇ ਉਹ ਕਰਦਾ ਹੁੰਦਾ ਸੀ। ਉਹ ਬਣਾਉਂਦੇ ਸੀ। ਅੱਛਾ। ਹਾਂ। ਤੇ ਉਹੀ ਤਖਾਣਾ ਕੰਮ ਕਰਦਾ ਹੁੰਦਾ ਸੀ। ਅੱਛਾ ਜੀ। ਪਿੰਡ 'ਚ ਗੁਰਦੁਆਰਾ ਸੀ। 4-5 ਟੱਬਰ ਸੀਗੇ ਬਸ। ਵੱਡੇ ਵੱਡੇ ਘਰ ਆ। ਹਾਂਜੀ। ਉਹ ਕੱਚੀਆਂ ਕੰਧਾਂ ਸੀਆਂ। ਜਿਸ ਮੈਂ ਘਰ 'ਚ ਮੈਂ ਜੰਮਿਆ, ਇੱਕ ਪਾਸੇ ਪੱਕੇ ਘਰ ਸੀਗਾ ਸਾਰਾ ਹੀ, ਹਾਂਜੀ। ਸਾਰਾ, ਤੇ ਦੂਜਾ ਪਾਸਾ ਕੱਚਾ ਰੱਖਿਆ ਹੋਇਆ ਸੀ। ਕੱਚਾ ਇਸ ਕਰਕੇ ਰੱਖਿਆ ਸੀ ਕਿ ਗਰਮੀਆਂ ਨੂੰ ਧੁੱਪ ਪੈਂਦੀ ਸੀ ਤਾਂ ਉਹ ਠੰਡਾ ਰਹਿੰਦਾ ਸੀ। ਠੀਕ ਆ। ਤੇ ਪੱਕਾ ਜਿਹੜਾ ਸੀ ਉਹ ਸਿਆਲ ਨੂੰ ਧੁੱਪ ਪੈਂਦੀ ਸੀ ਤਾਂ ਗਰਮ ਹੋ ਜਾਂਦਾ ਸੀ। ਹਾਂਜੀ। ਪੱਕਾ ਅੱਧਾ ਘਰ ਕੱਚਾ ਸੀ, ਅੱਧਾ ਘਰ ਪੱਕਾ। ਇਸ ਘਰ ਗਿਆ ਜੇ ਮੁੜ ਕੇ ਆਪਣੇ ਉਦੋਂ 2005 ਵਿੱਚ ਇੱਕਦਮ ਹਵਾ ਫੈਲ ਗਈ ਸਾਰੇ ਪਿੰਡ ਦੇ ਵਿੱਚ ਵੀ ਮਾਨਸੂ ਦਾ ਦੋਹਤਾ ਹੈ। ਉਹਨਾਂ ਦਾ ਬਜ਼ੁਰਗ ਆਇਆ ਤੇ ਆਣ ਕੇ ਮੈਨੂੰ ਫੜ ਕੇ ਘੁੱਟ ਕੇ ਵਾਲਿਆ ਜੱਫੀ। ਕਹਿੰਦਾ ਹੈ ਉੱਦਾਂ ਹੈ ਤਾਂ ਮੈਂ ਸੱਜਦੇ ਆ, ਪਰ ਮੈਨੂੰ ਪਤਾ ਤੂੰ ਕੌਣ ਆ। ਉਹ ਤੁਹਾਨੂੰ ਪਿਆਰ ਕਰਦੇ ਆ, ਹਾਂਜੀ। ਪਰ ਜਿਹੜਾ ਗਵਰਨਮੈਂਟ ਦਾ ਉੱਪਰਲੇ ਲੈਵਲ ਦਾ ਹੈਗਾ ਆ ਉਹ ਤਾਂ ਬੜਾ ਦੱਸਦੇ ਆ ਕਿ ਮਾਮਾ ਜੀ ਕਹਿੰਦੇ ਪਈ ਉਹ ਇੱਕ ਨਹਿਰ ਆਉਂਦੀ ਆ ਜੜ੍ਹਾਂ ਵਾਲੇ ਤੋਂ ਲੰਘ ਕੇ ਗਾਹਾਂ, ਉਹ ਮੈਨੂੰ ਨਾਮ ਭੁੱਲ ਜਾਂਦਾ ਨਹਿਰ ਦਾ। ਤੇ ਉਹਦੇ ਉੱਤੇ ਬਲੋਚਾਂ ਨੇ ਆਣ ਕੇ ਨਾ ਰਾਤ ਨੂੰ ਹਮਲਾ ਕੀਤਾ ਤੇ ਇੱਧਰ ਆਣ ਕੇ ਫਿਰ ਇਹ ਬਹੁਤਾ ਰੌਲਾ ਪੈ ਗਿਆ। ਹਾਂਜੀ। ਤੇ ਫਿਰ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਾਰਿਆਂ ਨਾਲੋਂ ਪਹਿਲਾਂ ਬੜੀ ਵਸੀ ਅੱਗ ਲੱਗੀ ਆ। ਸੋ ਉਹਨਾਂ ਦੇ ਉਹ ਜਿਹੜੀਆਂ ਅੱਗਾਂ ਲੱਗੀਆਂ ਉਹਨਾਂ 'ਚ ਬਹੁਤਾ ਨੁਕਸਾਨ ਹੋਇਆ ਲੋਕਾਂ ਦਾ। ਉਸ ਵੇਲੇ ਅਸਲ ਦੇ ਵਿੱਚ ਕੀ ਹੋਇਆ ਸੀ ਕਿ ਬਹੁਤੇ ਲੋਕੀ ਜਿਹੜੇ ਰਾਵਲਪਿੰਡੀ ਇੱਧਰੋਂ ਗੁਜਰਾਤ ਆਪਣੇ ਇੱਧਰੋਂ ਆਏ ਲੋਕੀ ਨਾ, ਉਹਨਾਂ ਨੇ ਆਣ ਕੇ ਜਿਹੜੇ ਆਪਣੇ ਹਾਲਾਤ ਦੱਸੇ ਉਹਨਾਂ ਦੇ ਕਿੱਦਾਂ ਕੁੜੀਆਂ ਨਾਲ ਕੀ ਹੋਇਆ। ਤਾਂ ਕਹਾਂਗਾ ਇਵਨ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਉਹ ਕਾੜੇ ਹੁੰਦੇ ਸੀ, ਉਹਨਾਂ ਨੇ ਆਪਣੀਆਂ ਕੁੜੀਆਂ ਇੱਕ ਦਿਨ ਰਾਤ ਨੂੰ ਬਾਹਰ ਸਾਰੀਆਂ ਵੱਢ ਦਿੱਤੀਆਂ ਸੀ। ਵੱਢ ਦਿੱਤੀਆਂ ਸੀ? ਉਹਨਾਂ ਨੇ ਕੁੜੀਆਂ 4 ਸੀਆਂ, ਵਿਚਾਰੇ ਵੱਢਦੇ। ਹੁਣ ਜਿਹੜੇ ਉਹਨਾਂ ਦੇ ਸੀ ਉਹਨਾਂ ਦੇ ਸਿਰਫ 2 ਟੱਬਰ ਸੀਗੇ ਉੱਥੇ। ਹਾਂਜੀ। ਬਾਕੀ ਸਾਰੇ ਮੁਸਲਮਾਨ ਸੀਗੇ, ਉਹ ਸਾਰੇ ਪੈਂਦੇ ਸੀ। ਉਹਨਾਂ ਨੇ ਫਿਰ ਕੁੜੀਆਂ ਨੂੰ ਹਟਾਇਆ। ਇੱਦਾਂ ਹੀ ਇਹ ਵੀ ਆ ਜਿਹੜੇ ਇੱਧਰੋਂ ਮੁਸਲਮਾਨ ਗਏ। ਹੁਣ ਮੈਂ ਆਪਣੇ ਪਿੰਡ ਦੀ ਗੱਲ ਕਰਦਾ। ਸਾਡੇ ਪਿੰਡ ਬਹੁਤੇ ਘਰ ਨਹੀਂ ਸੀ ਮੁਸਲਮਾਨਾਂ ਦੇ। 5 ਦੀ ਮੈਂ ਗੱਲ ਕਰ ਲਾਂ। ਨੂਰਦੀਨ ਤਹਿਸੀਲਦਾਰ ਹੁੰਦਾ ਸੀ, ਉਹ ਆਪਣਾ ਟੱਬਰ ਲੈ ਕੇ ਪਹਿਲਾਂ ਨਿਕਲ ਗਿਆ। ਉਹਦਾ ਟੱਬਰ ਦੇ ਵਿੱਚੋਂ ਸਾਜਿਦ ਇਹਨਾਂ ਦੇ ਸੀ,
ਉਹਨੂੰ ਮੀਆਂ ਜੀ ਸਾਦੇ ਹੁੰਦੇ ਸੀ, ਉਹ ਘੜੀਆਂ ਬਣਾਉਂਦਾ ਹੁੰਦਾ ਸੀ, ਬਸ਼ੀਰਾ ਹੁੰਦਾ ਸੀ, ਹੋਰ ਛੋਟੇ ਕਾਮੇ ਹੁੰਦੇ ਸੀ, ਧੋਬੀ ਹੁੰਦੇ ਸੀ, ਲਲਾਰੀ ਸੀਗਾ, ਸਬਜ਼ੀ ਵੇਚਣ ਵਾਲਾ, ਰੇੜੀ ਉਹ ਪ੍ਰਸ਼ਾਬਾ ਲਾਉਣ ਵਾਲਾ, ਹੋਰ ਤਾਂ ਕਾਫੀ ਮੁਸਲਮਾਨ ਸੀਗੇ, ਰਾਈਂ ਸੀਗੇ, 20-25 ਘਰ ਬਣ ਜਾਂਦੇ ਸੀਗੇ। ਇਸ ਤਰ੍ਹਾਂ ਹੀ ਬਾਕੀ ਬੁੱਗਾ ਤੇਲੀ ਸੀ। ਅੱਛਾ ਜੀ। ਜਿੱਦਣ ਉਹ ਪਿੰਡ ਸਾਡੇ ਪਿੰਡ 'ਚੋਂ ਮੁਸਲਮਾਨ ਕੱਢਣ ਲੱਗੇ ਆ, ਉਹਨੂੰ ਫੀਮ ਖਾ ਕੇ ਮਰ ਗਿਆ, ਤੇ ਉਹਨੇ ਫੀਮ ਖਾ ਲਈ, ਓਵਰਡੋਜ਼ ਨਾਲ ਮਰ ਗਿਆ। ਉਹ ਡੋਜ਼ ਕਰਕੇ ਮਰ ਗਿਆ। ਅੱਛਾ ਜੀ। ਕਹਿੰਦਾ ਮੈਂ ਪਿੰਡ ਨਹੀਂ ਛੱਡਣਾ, ਮੇਰਾ ਪਿੰਡ। ਉਹਦੀ ਕਬਰ ਸਾਡੀ ਜ਼ਮੀਨ ਦੇ ਵਿੱਚ ਉੱਥੇ। ਉਹਨਾਂ ਦੀ ਇੱਕ ਲੜਕੀ ਰਹਿ ਗਈ ਸੀ, ਅੱਛਾ ਜੀ। ਰੱਖ ਲਈ ਸੀ ਲੋਕਾਂ ਨੇ, ਅੱਛਾ ਜੀ। ਦੇਸੀ ਜਿਹਾ ਬਣਾਇਆ ਪਿਸਤੌਲ ਹੁੰਦਾ ਸੀ। ਤੇ ਉਹਨੇ ਆਪਣੇ ਪਿੰਡ ਦੀ ਕੁੜੀ ਰੱਖ ਲਈ। ਉਹ ਸਜਦਾ ਦੀ ਕੁੜੀ ਰੱਖ 6 ਮਹੀਨਿਆਂ ਬਾਅਦ ਬਲੋਚ ਆਰਮੀ ਆਈ ਸੀ, ਤਾਂ ਕੁੜੀ ਨੂੰ ਲੈ ਕੇ ਕੁੜੀ ਗਿੱਜ ਗਈ ਸੀ। ਉਹ ਜਿਹੜੇ ਲੈਣ ਵਾਏ ਆਪਣੇ ਬਲੋਚ ਆਰਮੀ ਵਾਲੇ, ਹਾਂਜੀ। ਕੁੜੀ ਕਹਿੰਦੀ ਮੈਂ ਨਹੀਂ ਜਾਣਾ। ਇਦਾਂ ਹੀ ਉਹ ਦੂਸਰੇ ਜਿਹੜੇ ਫੁਗਰਾਣਾ ਪਿੰਡ ਆ, ਉੱਥੇ ਇਹਨਾਂ ਨੇ ਭੁੰਗਰਨੀ ਦੇ ਪਿੰਡ ਦੇ ਵਿੱਚ ਆਪਣੇ ਸਿੱਖਾਂ ਨੇ ਜਾ ਕੇ ਉਹਨਾਂ 'ਤੇ, ਪਰ ਉਹ ਜਿੰਨੇ ਸੀਗੇ ਅਫਸਰ ਸੀਗੇ ਸਾਰੇ, ਉਹਨਾਂ ਕੋਲ ਅਸਲਾ ਬਹੁਤ ਸੀ। ਉਹਨਾਂ ਨੇ ਜਦੋਂ ਦੇਖਿਆ ਭੁੰਗਰਨੀ ਵਾਲ ਜਾ ਕੇ, ਉਹ ਉੱਥੇ ਫੁਗਰਾਣੇ ਉਹਨਾਂ ਨੇ ਹਮਲਾ ਜਿਹਾ ਕੀਤਾ, ਉਹ ਮੂਹਰੇ ਉੱਠਿਆ। ਹਾਂਜੀ। ਤੇ ਉਹ ਜਾਣ ਕੇ ਉਹਨਾਂ ਨੇ ਭੁੰਗਰੀ ਅੱਗ ਲਾਤੀ ਸਾਰੀ। ਭੁੰਗਰੀ ਵਾਲੇ ਪਿੱਛੋਂ ਸਾਰੇ ਨੱਠੇ ਉੱਥੋਂ ਨਿਕਲ ਗਏ। ਅੱਛਾ ਜੀ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗਾ। ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਂਦਾ ਇੱਥੇ ਦੀ ਹੈ। ਇੱਥੇ ਸਰੀ ਵਿੱਚ ਇੱਕ ਜਨਾਨੀ ਰਹਿੰਦੀ, ਮੇਰੇ ਖਿਆਲ ਹੁਣ ਤੋਂ ਡੈਥ ਹੋ ਗਈ। ਉਹ ਪਿੱਛੋਂ ਸਿਆਲਕੋਟ ਦੇ ਆ, ਉਹ ਸਿਆਲਕੋਟ ਦੇ ਆ। ਉਹਨਾਂ ਦੇ ਜਿਹੜੇ 3 ਭਰਾ ਸੀਗੇ ਬਾਬੇ ਉਹਦੇ, ਹਾਂਜੀ। ਤੇ ਉਹ ਇੱਕ ਰਹਿ ਗਿਆ ਸੀ ਉੱਥੇ। ਅੱਛਾ ਜੀ। ਉਹ ਉਹਦੀ ਪੋਤੀ ਹੈ। ਜਿਸਲੇ ਉਹ ਉੱਥੇ ਉਹ ਜਿਹੜੇ ਅਹਿਮਦੀਆ ਨੂੰ ਮਾਰਿਆ ਵੱਢਿਆ ਉਹਨਾਂ ਨੇ, ਹਾਂਜੀ। ਉਸ ਵੇਲੇ ਇਹਨਾਂ ਨੂੰ ਕਨਵਰਟ ਕਰ ਲਿਆ। ਪਾਕਿਸਤਾਨ ਬਣਨ ਤੋਂ ਬਾਅਦ ਜ਼ਮੀਨ ਖੋਲੀ ਸੀ, ਤੇ ਇਹਨਾਂ ਨੂੰ ਕਨਵਰਟ ਕੁੜੀਆਂ ਨੂੰ ਚੱਲ ਲੱਗਾ ਸੀ। ਅੱਛਾ ਜੀ। ਉਹਦਾ ਹੁਣ ਮੈਂ ਨਾਂ ਨਹੀਂ ਤੁਹਾਨੂੰ ਦੱਸਣਾ, ਕਿਉਂਕਿ ਉਹ ਇੱਥੇ ਸਰੀ 'ਚ ਹੀ ਆ, ਉਹਦਾ ਫੈਮਿਲੀ ਰਹਿੰਦੀ ਆ। ਹਾਂਜੀ। ਉਹ ਸਾਰੇ ਹੁਣ ਮੁਸਲਮਾਨ ਆ। ਉਹ ਕਹਿੰਦੀ ਕੀ ਮੈਂ ਉਦੋਂ 15-16 ਸਾਲਾਂ ਦੀ ਸੀ, ਮੈਨੂੰ ਕਹਿੰਦੀ ਕਿ ਜਿੱਦਾਂ ਮੈਨੂੰ ਕਿਹਾ ਮੈਂ ਉੱਦਾਂ ਕਰਨ ਲੱਗ ਪਿਆ, ਮੇਰੇ ਨਿਆਣੇ ਆ। ਹੁਣ ਮੈਂ ਕਹਿੰਦੀ ਇਹਨਾਂ 'ਚ ਰਹਾਂ ਕਿ ਮੈਂ ਹੁਣ ਕਹਿੰਦੀ ਮੁੜ ਕੇ ਸਿੱਖ ਬਣਾ।